3 ਸਾਲ ਦੇ ਵਿੱਚ 3 ਠੇਕੇਦਾਰ ਬਦਲ ਗਏ। ਇੱਕ ਠੇਕੇਦਾਰ 9 ਕਰੋੜ ਰੁਪਈਆ ਖਾ ਕੇ ਭੱਜ ਗਿਆ, ਇੱਕ ਠੇਕੇਦਾਰ 11 ਕਰੋੜ ਰੁਪਈਆ ਖਾ ਕੇ ਭੱਜ ਗਿਆ। ਨਾ ਸਰਕਾਰ ਨੇ ਸੁਣਵਾਈ ਕੀਤੀ, ਨਾ ਸਾਡੇ ਮਹਿਕਮੇ ਨੇ ਸਾਨੂੰ ਸੁਣਵਾਈ ਕੀਤੀ। ਅਗਲੇ ਪਹਿਲੀਆਂ ਸਰਕਾਰਾਂ ਦੇ ਠੇਕੇਦਾਰ ਦਿੱਲੀ ਚੰਡੀਗੜ੍ਹ ਦਾ ਕਿਤੋਂ ਦਾ ਸੀ, ਜਿਹੜੀ ਹੁਣ ਸਰਕਾਰ ਆਈ ਇਹਨੇ ਤੇ ਆਪਣੇ ਚਹੇਤੇ ਰੱਖੇ ਆ। ਕੋਈ ਸਰਸੇ ਦਾ, ਕੋਈ ਦਿੱਲੀ ਦਾ, ਕੋਈ ਕਿਤੇ ਦਾ ਲਿਆ ਕੇ ਠੇਕੇਦਾਰ ਵਾੜੇ ਆ ਸਾਡੇ ਵਿੱਚ। ਸਾਨੂੰ ਜਦੋਂ ਅਫਸਰਸ਼ਾਹੀ ਸਾਡੀ ਸੁਣਦੀ ਨਹੀਂ ਔਰ ਸਰਕਾਰ ਸਾਡੀ ਸੁਣਦੀ ਨਹੀਂ, ਸਾਨੂੰ ਮਜਬੂਰਨ ਹੜਤਾਲਾਂ ਮੁਜ਼ਾਹਰੇ ਕਰਨੇ ਪੈਂਦੇ ਆ। ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ, ਇਹਨੇ ਗੱਲ ਕਹੀ ਸੀ ਅਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨਾ ਕੋਈ ਕੱਚਾ ਵਰਕਰ ਭਰਤੀ ਕਰਾਂਗੇ, ਠੇਕੇਦਾਰੀ ਸਿਸਟਮ ਬੰਦ ਕਰਾਂਗੇ। ਅੱਜ ਸਾਡੇ ਮਹਿਕਮੇ ਦੇ ਵਿੱਚ ਇਦਾਂ ਹੀ ਦੁਬਾਰ ਤੋਂ ਜੋ ਪਹਿਲੀਆਂ ਸਰਕਾਰਾਂ ਕੰਮ ਕਰਦੀਆਂ, ਨਵੀਂ ਸਰਕਾਰ ਵੀ ਇਹੀ ਕੰਮ ਕਰ ਰਹੀ ਆ। ਤਕਰੀਬਨ ਹੀ ਸਾਰੇ ਡੀਪੂਆਂ ਦਾ ਸਰਵਾ ਕਰਕੇ ਦੇਖ ਲਓ, 15 18 20 ਬੱਸਾਂ ਖੜੀਆਂ, ਨਾ ਸਪੇਅਰ ਪਾਰਟ ਆ ਰਿਹਾ, ਨਾ ਕੰਮ ਹੋ ਰਿਹਾ, ਨਾ ਸਮਾਨ ਆ ਰਿਹਾ। ਪਿੱਛੇ ਲਈ ਸਰਕਾਰ ਨੇ ਬੱਸਾਂ ਪਾ ਲਈਆਂ, ਉਹ ਹਾਥੀ ਬੰਨ੍ਹ ਕੇ ਬੈਠ ਗਏ। ਉਹ ਜਿਸ ਵੀ ਕਿਸੇ ਗੱਡੀ ਦਾ ਕੰਮ ਨਿਕਲਦਾ ਉਹ ਘੱਟੋ ਘੱਟ ਲੱਖਾਂ ਰੁਪਈਆਂ 'ਚ ਕੰਮ ਨਿਕਲਦਾ ਵਾ। ਸਰਕਾਰ ਨੇ ਵਾਹਵਾ ਖੱਟ ਲਈ, ਬੱਸਾਂ ਪਾਤੀਆਂ। ਇਹ ਨਹੀਂ ਦੇਖਿਆ ਵੀ ਇਹ ਬੱਸਾਂ ਚੱਲਣ ਯੋਗੀ ਨਹੀਂ ਹੈਗੀਆਂ। ਕੀ ਹੈ ਉਹਨਾਂ ਦੇ ਵਿੱਚ, ਕੀ ਘੁਣਤਰ ਕੀ ਹੈ? ਬੱਸਾਂ ਨਵੀਆਂ ਪਾਈਆਂ, ਉਹਨਾਂ ਦੇ ਵਿੱਚ ਸਿਸਟਮ ਹੀ ਇਦਾਂ ਦੇ ਲਾਗੇ, ਸੈਂਸਰ ਲੱਗੇ ਇਦਾਂ ਦੇ, ਜਿਹੜਾ ਵੀ ਇੱਕ ਸੈਂਸਰ ਖਰਾਬ ਹੋ ਗਿਆ ਲੱਖ ਰੁਪਈਏ ਦਾ ਸੈਂਸਰ ਆ। ਜਦੋਂ ਗੱਡੀ ਖੜ ਜਾਂਦੀ ਉਹ ਸੈਂਸਰ ਹੀ ਨਹੀਂ ਪੈਂਦੇਗੇ। ਉਹਨਾਂ ਤੇ ਕੋਈ ਕਾਰਵਾਈ ਨਹੀਂ ਖੁੱਲਦੀ ਤੁਹਾਨੂੰ? ਬਿਲਕੁਲ ਜੀ, ਕੋਈ ਕਾਰਵਾਈ ਨਹੀਂ ਹੋ ਰਹੀ। ਅਸੀਂ 17 ਸੈਕਟਰ ਦੇ ਵਿੱਚ ਵੀ ਪਰਚਾ ਦਰਜ ਕਰਾਇਆ, ਵਿਜੀਲੈਂਸ ਨੂੰ ਕੰਪਲੇਂਟਾਂ ਦਿੱਤੀਆਂ, 26 ਸੈਕਟਰ 'ਚ ਪਰਚੇ ਦਰਜ ਕਰਾਏ ਆ, ਪਰ ਅਜੇ ਤੱਕ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਦੀ। ਉਹੀ ਠੇਕੇਦਾਰ ਆ ਦੁਬਾਰਾ ਆਪਣੀ ਕੰਪਨੀ ਦਾ ਨਾਂ ਚੇਂਜ ਕਰਕੇ ਨਵਾਂ ਲੈ ਆਉਂਦਾ। 15 ਸਾਲ ਤੋਂ ਕੱਚੇ ਆ ਰਹੇ, ਕਿਉਂਕਿ ਇਹਨਾਂ ਨੇ ਸਟਾਫ ਪੱਕਾ ਭਰਤੀ ਨਹੀਂ ਕੀਤਾ। ਜਦੋਂ ਪੱਕਾ ਭਰਤੀ ਨਹੀਂ ਕੀਤਾ ਜਾਂ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਤੇ ਉਹ ਵਰਕਰ ਤਾਂ ਕੱਚੇ ਵਧਣੇ ਸੀਗੇ। ਹੁਣ ਜਿਹੜੀ ਨਵੀਂ ਭਰਤੀ ਕਰ ਰਹੀ ਹੈ, ਸ਼ੋਸ਼ਣ ਕਰ ਰਹੇ ਵਰਕਰਾਂ ਦਾ। 10,000 ਰੁਪਏ, 10,000 ਰੁਪਏ ਤੇ ਕਿਹਦਾ ਗੁਜ਼ਾਰਾ ਹੋ ਰਿਹਾ? 10-12,000 ਤੇ ਗੁਜ਼ਾਰਾ ਹੁੰਦਾ। ਵੱਡੇ ਬੋਰਡ ਲਾਤੇ ਸਰਕਾਰ ਨੇ ਵੀ ਇੰਨੀਆਂ ਨੌਕਰੀਆਂ ਦਿੱਤੀਆਂ, 52,000 ਨੌਕਰੀਆਂ ਦਿੱਤੀਆਂ ਕਿਹੜੀਆਂ? 10,000 ਰੁਪਈਆਂ ਠੇਕੇਦਾਰ ਵਾਲੀਆਂ। 10,000 ਰੁਪਏ ਸਾਡੇ ਡੀਪੂ ਦੇ ਵਿੱਚ ਲਗਭਗ 15 ਤੋਂ 20 ਡਰਾਈਵਰ ਆਏ ਨਵੇਂ, ਜਿਹਦੇ ਵਿੱਚੋਂ 10 ਡਰਾਈਵਰ ਛੱਡ ਕੇ ਭੱਜ ਗਏ। 2-2 4-4 ਦਿਨ ਲਾ ਕੇ ਜੁਆਇਨ ਕਰਕੇ ਉਹਨਾਂ ਨੂੰ ਪਤਾ ਲੱਗਾ ਸਾਨੂੰ 10,000 ਰੁਪਈਆ ਤਨਖਾਹ ਮਿਲਣੀ ਹੈ। ਉਹ ਕਹਿੰਦੇ ਬਾਹਰ ਅਸੀਂ ਟਰੱਕ ਟਰਾਲੇ ਚਲਾਉਣੇ, ਉੱਥੇ ਸਾਨੂੰ 20,000 ਰੁਪਈਆ ਬਣਦਾ, 25,000। ਉਹ ਤੁਹਾਨੂੰ ਪਤਾ ਹੀ ਹੁਣ ਤੁਹਾਡੇ ਸਾਹਮਣੇ ਟਾਇਰਾਂ ਖੁਣੋਂ ਬੱਸਾਂ ਖੜੀਆਂ, ਸਪੇਅਰ ਪਾਰਟ ਖੁਣੋਂ ਖੜੀਆਂ। ਕਿਉਂ ਖੜੀਆਂ? ਕਿਉਂਕਿ ਸਰਕਾਰ ਪੈਸਾ ਨਹੀਂ ਦੇ ਰਹੀ। ਖੜੀਆਂ ਕੰਡਮ ਹੋ ਰਹੀਆਂ ਨੇ ਹੁਣ, ਉਹਨਾਂ ਦੀ ਲਾਈਫ ਖੜੀਆਂ ਕੰਡਮ ਹੋ ਰਹੀਆਂ। ਨਵੀਆਂ ਬੱਸਾਂ ਖੜੀਆਂ ਕੰਡਮ ਹੋ ਰਹੀਆਂ ਨੇ। 6 ਮਹੀਨਿਆਂ ਤੋਂ ਬੱਸਾਂ ਖੜੀਆਂ ਜੱਕਾਂ ਤੇ। ਅੱਜ ਤੋਂ 20-25 ਸਾਲ ਪਹਿਲਾਂ ਚਲੇ, ਜਦੋਂ 2407 ਬੱਸਾਂ ਸਾਡੀਆਂ, ਜਦੋਂ ਸਾਡੇ 80% ਰੋਡ ਜਿਹੜੇ ਹਨ ਰੋਡਵੇਜ਼ ਦੇ ਉਹ ਚੱਲਦੇ ਸੀ ਤੇ 20% ਪ੍ਰਾਈਵੇਟ ਸੀ। ਅੱਜ ਦੇ 80% ਜਿਹੜੀ ਆ ਉਹ ਪ੍ਰਾਈਵੇਟ ਹੋ ਗਈ ਆ, 20% ਰੋਡਵੇਜ਼ ਰਹਿ ਗਈ ਆ। ਤਾਂ ਬਾਕੀ ਪੁਰਾਣੀਆਂ ਦੋ ਇਸ ਤੋਂ ਪਿਛਲਾ ਮਾਡਲ ਜਿਹੜਾ ਹੈਗਾ ਉਹਦੇ ਲੌਂਗ ਰੂਟ ਤੇ ਚੱਲ ਹੀ ਨਹੀਂ ਸਕਦਾ। ਨਾ ਸਪੇਅਰ ਪਾਰਟ ਮਿਲਣਾ, ਨਾ ਟਾਇਰ ਮਿਲਦੇ ਆ, ਨਾ ਕੋਈ ਕੱਪੜਾ ਆ। ਸੀਟਾਂ ਸਾਰੀਆਂ ਪਾਟੀਆਂ ਪਈਆਂ, ਕਿਹੜੀ ਸਵਾਰੀ ਬਹਿ ਜਾਊਗੀ? ਸੱਤਾਂ ਸਾਰੀਆਂ ਲੀਕ ਕਰਦੀਆਂ ਬੱਸਾਂ ਦੀਆਂ। ਇਹ ਮੰਤਰੀਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਇਹਨਾਂ ਦੀ ਹਰ 5 ਸਾਲਾਂ ਬਾਅਦ, 3 ਸਾਲ ਬਾਅਦ ਗੱਡੀ ਨਵੀਂ ਆ ਜਾਂਦੀ ਹੈ। ਕਾਰਾਂ ਨਵੀਆਂ ਲੈਣ ਤੇ ਕਿੱਥੋਂ ਲੈ ਲੈਂਦੇ ਆ? ਇਹ ਟਰਾਂਸਪੋਰਟ ਦੇ ਮਹਿਕਮੇ ਦੇ ਖਰਚਾ ਪਾ ਕੇ ਲੈਂਦੇ ਆ। ਸੋ ਹੁਣ ਇਸ ਸਮੇਂ ਇੱਥੇ ਧਰਨੇ ਦੇ ਵਿੱਚ ਅਸੀਂ ਖੜੇ ਹਾਂ ਤੇ ਸਾਡੇ ਨਾਲ ਚਾਨਣ ਸਿੰਘ ਹੁਣੀ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੰਟਰੈਕਟ ਵਰਕਰ ਨੇ ਜਿਹੜੇ ਖਾਸ ਤੌਰ ਤੇ ਰੋਡਵੇਜ਼ ਵਿਭਾਗ ਦੇ ਵਿੱਚ ਕੰਮ ਕਰਦੇ, ਸਮੱਸਿਆਵਾਂ ਕੀ ਨੇ? ਕਿਉਂ ਹਰ ਵਾਰ ਜੂਝਣਾ ਪੈਂਦਾ? ਕਦੀ ਗੇਟ ਰੈਲੀ, ਕਦੀ ਧਰਨੇ, ਕਦੀ ਬੱਸਾਂ ਖੜ ਜਾਂਦੀਆਂ ਨੇ। ਇਹ ਸਾਰੇ ਦੇ ਨਾਲ ਆਮ ਲੋਕਾਂ ਨੂੰ ਤਾਂ ਤਕਲੀਫ ਹੁੰਦੀ ਹੈ, ਪਰ ਇਹਨਾਂ ਦੇ ਪਰਿਵਾਰ ਵੀ ਨਾਲ ਦੀ ਨਾਲ ਸਰਵਾਈਵ ਕਰਦੇ ਨੇ ਇਹਨਾਂ ਨੌਕਰੀਆਂ ਦੇ ਉੱਪਰ। ਪਰ ਜਦੋਂ ਇਹਨਾਂ ਨੌਕਰੀਆਂ ਦੇ ਉੱਪਰ ਇੱਕ ਤਰੀਕੇ ਦੀ ਗਾਜ ਡਿੱਗਦੀ ਹੈ, ਖਤਰਾ ਆਉਂਦਾ ਹੈ ਕਿ ਨੌਕਰੀਆਂ ਜਾ ਸਕਦੀਆਂ ਨੇ ਜਾਂ ਫਿਰ ਇਹਨਾਂ ਨੂੰ ਇਸੇ ਕਹਿ ਲਈਏ ਵੀ ਗੁਜ਼ਾਰੇ ਭੱਤੇ ਦੇ ਉੱਪਰ ਹੀ ਜ਼ਿੰਦਗੀ ਕੱਢਣੀ ਪੈ ਸਕਦੀ ਹੈ। ਸੋ ਇਹਨਾਂ ਦੇ ਕੋਲ ਚੱਲਦੇ ਹਾਂ। ਚਾਨਣ ਸਿੰਘ ਜੀ, ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਅੱਜ ਦਿਨ ਜਿੱਦਾਂ ਮੈਂ ਕਿਹਾ ਕਿ ਗੇਟ ਰੈਲੀਆਂ ਹੁੰਦੀਆਂ ਨੇ, ਕਦੀ ਧਰਨੇ ਲਾਉਂਦੇ ਹੋ, ਕਦੀ ਅਲੱਗ ਤਰ੍ਹਾਂ ਦਾ ਸੰਘਰਸ਼ ਕਰਦੇ ਹੋ। ਪਹਿਲੇ ਨੰਬਰ ਤੇ ਇਹ ਦੱਸੋ ਕਿ ਇਹ ਸਾਰੀਆਂ ਸਮੱਸਿਆਵਾਂ ਦੀ ਜੜ ਕਿੱਥੇ ਪਈ ਹੈ? ਕਿਉਂ ਹਰ ਵਾਰ ਅਜਿਹਾ ਕਰਨਾ ਪੈਂਦਾ ਤੁਹਾਨੂੰ? ਬਿਲਕੁਲ ਜੀ, ਤੁਹਾਨੂੰ ਪਤਾ ਹੀ ਆ, ਪਿਛਲੇ ਸਮੇਂ 'ਚ ਲਗਭਗ ਸਾਡੇ 10 ਤੋਂ 15 ਸਾਲ ਹੋ ਗਏ ਇਸ ਮਹਿਕਮੇ ਦੇ ਵਿੱਚ ਕੱਚੇ ਕੰਮ ਕਰਦਿਆਂ ਨੂੰ, ਵਰਕਰਾਂ ਨੂੰ। ਸਾਡੇ ਵਿੱਚ ਕੁਝ ਕੰਟਰੈਕਟ ਵਾਲੇ ਸਾਥੀ ਆ, ਕੁਝ ਸਾਥੀ ਸਾਡੇ ਆਊਟਸੋਰਸ ਵਾਲੇ ਆ। ਸਰਕਾਰ ਨਾਲ ਵਾਰ-ਵਾਰ ਮੀਟਿੰਗਾਂ ਕਰਕੇ, ਸਰਕਾਰ ਨਾਲ ਹੜਤਾਲਾਂ ਕਰਕੇ, ਮੁਜ਼ਾਹਰੇ ਕਰਕੇ, ਸੰਘਰਸ਼ ਕਰਕੇ ਮੀਟਿੰਗਾਂ ਲੈਂਦੇ ਆ। ਮੀਟਿੰਗਾਂ ਦੇ ਵਿੱਚ ਮੰਗਾਂ ਮੰਨ ਲਈਆਂ ਜਾਂਦੀਆਂ, ਪਰ ਸਿੱਟਾ ਨਤੀਜਾ ਕੋਈ ਨਹੀਂ ਨਿਕਲਦਾ। ਜੇਕਰ ਅਫਸਰਾਂ ਨੂੰ ਇਹ ਗੱਲ ਕਹਿ ਦਿੰਦੇ ਆ, ਅਫਸਰ ਮੰਨ ਲੈਂਦੇ ਆ। ਅਫਸਰ ਇਹ ਗੱਲ ਕਹਿੰਦੇ ਵੀ ਸਰਕਾਰ ਵੱਲੋਂ ਸਾਨੂੰ ਕੋਈ ਵੀ ਪ੍ਰਪੋਜ਼ਲ ਨਹੀਂ ਆਈ, ਸਾਨੂੰ ਸਰਕਾਰ ਪੱਖੋਂ ਕੋਈ ਹੰਗਾਰਾ ਨਹੀਂ ਮਿਲਿਆ। ਕਿਉਂਕਿ ਜਿਹਦੇ ਵਿੱਚ ਮਜਬੂਰਨ ਸਾਨੂੰ, ਜਦੋਂ ਅਫਸਰਸ਼ਾਹੀ ਸਾਡੀ ਸੁਣਦੀ ਨਹੀਂ ਔਰ ਸਰਕਾਰ ਸਾਡੀ ਸੁਣਦੀ ਨਹੀਂ, ਸਾਨੂੰ ਮਜਬੂਰਨ ਹੜਤਾਲਾਂ ਮੁਜ਼ਾਹਰੇ ਕਰਨੇ ਪੈਂਦੇ ਆ। ਹੁਣ ਸਾਡੇ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਸੀ, ਇਹਨੇ ਗੱਲ ਕਹੀ ਸੀ ਅਸੀਂ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨਾ ਕੋਈ ਕੱਚਾ ਵਰਕਰ ਭਰਤੀ ਕਰਾਂਗੇ, ਨਾ ਕਿਸੇ ਨੂੰ ਜਿਹੜੇ ਕੱਚੇ ਮੁਲਾਜ਼ਮ ਪੱਕੇ ਕਰਾਂਗੇ, ਠੇਕੇਦਾਰੀ ਸਿਸਟਮ ਬੰਦ ਕਰਾਂਗੇ। ਅੱਜ ਸਾਡੇ ਮਹਿਕਮੇ ਦੇ ਵਿੱਚ ਇਦਾਂ ਹੀ ਦੁਬਾਰ ਤੋਂ ਜੋ ਪਹਿਲੀਆਂ ਸਰਕਾਰਾਂ ਕੰਮ ਕਰਦੀਆਂ, ਨਵੀਂ ਸਰਕਾਰ ਵੀ ਇਹੀ ਕੰਮ ਕਰ ਰਹੀ ਆ।
ਨਵਾਂ ਠੇਕੇਦਾਰ ਲੈਣ ਦਾ 10-10 ਹਜ਼ਾਰ ਰੁਪਏ ਦੇ ਭਰਤੀ ਦੁਬਾਰਾ ਕਰ ਰਹੀ ਹੈ ਸਰਕਾਰ। ਵਰਕਰਾਂ ਦਾ ਸ਼ੋਸ਼ਣ ਕਰ ਰਹੀ ਹੈ ਸਰਕਾਰ, ਜਿਹਦੇ ਰੋਸ ਵਜੋਂ ਅਸੀਂ ਹੜਤਾਲਾਂ ਮੁਜ਼ਾਹਰੇ, ਪਿਛਲੇ ਦਿਨੀ ਸਾਡੀ ਹੜਤਾਲ ਸੀ, ਪਿਛਲੇ ਦਿਨੀ ਡਾਇਰੈਕਟਰ ਦਫ਼ਤਰ ਸਾਡਾ ਮੁਜ਼ਾਹਰਾ ਸੀ। ਇੱਕ ਸਾਡਾ ਠੇਕੇਦਾਰ 3 ਸਾਲ ਦੇ ਵਿੱਚ 3 ਠੇਕੇਦਾਰ ਬਦਲ ਗਏ। ਇੱਕ ਠੇਕੇਦਾਰ 9 ਕਰੋੜ ਰੁਪਈਆ ਖਾ ਕੇ ਭੱਜ ਗਿਆ, ਇੱਕ ਠੇਕੇਦਾਰ 11 ਕਰੋੜ ਰੁਪਈਆ ਖਾ ਕੇ ਭੱਜ ਗਿਆ। ਨਾ ਸਰਕਾਰ ਨੇ ਸੁਣਵਾਈ ਕੀਤੀ, ਨਾ ਸਾਡੇ ਮਹਿਕਮੇ ਨੇ ਸਾਨੂੰ ਸੁਣਵਾਈ ਕੀਤੀ। ਹਾਰ ਕੇ ਮਜਬੂਰਨ ਸਾਨੂੰ ਡਾਇਰੈਕਟਰ ਦਫ਼ਤਰ ਦਾ ਘਿਰਾਓ ਕਰਨਾ ਪਿਆ, ਜਿਹਦੇ ਵਿੱਚੋਂ ਉਸ ਦਿਨ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ। ਅਜੇ ਤੱਕ ਠੇਕੇਦਾਰ ਤੇ ਕੋਈ ਕਾਰਵਾਈ ਨਹੀਂ ਕੀਤੀ, ਨਾ ਕਿਸੇ ਉਹਨੂੰ ਬਲੈਕਲਿਸਟ ਕੀਤਾ, ਨਾ ਸਾਡੇ ਵਰਕਰਾਂ ਦੀਆਂ ਕਿਸੇ ਦੀਆਂ ਸਿਕਿਉਰਟੀਆਂ ਵਾਪਸ ਕੀਤੀਆਂ, ਨਾ ਕਿਸੇ ਦਾ ਏਰੀਆ ਲਪਾਇਆ। ਉੱਦਾਂ ਹੀ ਪਿਛਲੇ ਦਿਨੀ ਸਾਡੇ EPF ਦੇ ਖਾਤੇ ਦੇ ਪੈਸੇ ਖਾ ਗਿਆ, ਉਹਦੀਆਂ ਅਸੀਂ ਕੰਪਲੇਂਟਾਂ ਵੀ ਦਰਜ ਕਰਵਾਈਆਂ, ਪਰ ਸਰਕਾਰ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਕਹਿਣ ਦਾ ਭਾਵ ਇਹ ਕਹਿ ਲਈਏ ਵੀ ਠੇਕੇਦਾਰਾਂ ਨੂੰ ਪੂਰੀ ਸ਼ੈ ਹੈ, ਉਹ ਕੁਝ ਵੀ ਕਰਕੇ ਭੱਜ ਸਕਦੇ ਨੇ ਤੇ ਆਮ ਜਿਹੜਾ ਵਿਚਾਰਾ ਕੰਮ ਹੈ ਉਹ ਇਦਾਂ ਹੀ ਰਗੜਿਆ ਜਾਊਗਾ। ਬਿਲਕੁਲ ਜੀ, ਤੁਹਾਡੇ ਸਾਹਮਣੇ ਹੀ ਆ। ਠੇਕੇਦਾਰ ਸਰਕਾਰਾਂ ਦੇ ਆ, ਕਿਉਂਕਿ ਅਗਲੇ ਪਹਿਲੀਆਂ ਸਰਕਾਰਾਂ ਦੇ ਠੇਕੇਦਾਰ ਦਿੱਲੀ ਚੰਡੀਗੜ੍ਹ ਦਾ ਸੀ, ਕਿਤੋਂ ਦਾ ਸੀ। ਜਿਹੜੀ ਹੁਣ ਸਰਕਾਰ ਆਈ ਇਹਨੇ ਤੇ ਆਪਣੇ ਚਹੇਤੇ ਰੱਖੇ ਆ, ਕੋਈ ਸਰਸੇ ਦਾ, ਕੋਈ ਦਿੱਲੀ ਦਾ, ਕੋਈ ਕਿਤੇ ਦਾ ਲਿਆ ਕੇ ਠੇਕੇਦਾਰ ਵਾੜੇ ਆ ਸਾਡੇ ਵਿੱਚ। ਕਿਉਂਕਿ ਇਹ ਸਰਕਾਰ ਕਹਿੰਦੀ ਅਸੀਂ ਠੇਕੇਦਾਰ ਰਹਿਣ ਨਹੀਂ ਦੇਣਾ, ਇਹਦੇ ਆਪਣੇ ਚਹੇਤੇ ਲੈ ਕੇ ਆਉਣ ਦੇ, ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਆ ਰਹੇ ਨੇ। ਅੱਛਾ, ਹੋਰ ਕਿੱਦਾਂ ਦਾ ਸ਼ੋਸ਼ਣ ਹੁੰਦਾ ਹੈ ਇਹ ਵੀ ਨਾਲ ਜ਼ਰੂਰ ਦੱਸਿਓ ਕਿ ਇੱਕ ਸਮਾਂ ਸੀ ਜਦੋਂ ਪੱਕੇ ਜਿਹੜੇ ਕਾਮੇ ਨੇ, ਪੱਕੇ ਮੁਲਾਜ਼ਮ ਨੇ, ਉਹਨਾਂ ਦੇ ਅਨੁਪਾਤ ਦੇ ਵਿੱਚ ਬਹੁਤ ਥੋੜੀ ਗਿਣਤੀ ਹੁੰਦੀ ਸੀ ਕੱਚਿਆਂ ਦੀ, ਪਰ ਅੱਜ ਕਹਿੰਦੇ ਉਲਟ ਹੋ ਗਿਆ ਸਿਸਟਮ। ਹੁਣ ਪੱਕੇ ਬਹੁਤ ਘੱਟ ਨੇ ਤੇ ਉਹਨਾਂ ਦੇ ਅਨੁਪਾਤ 'ਚ ਕੱਚੇ ਹੀ ਜ਼ਿਆਦਾ ਨੇ। ਇਹ ਜਿਹੜਾ ਅਨੁਪਾਤ ਹੈ ਇਹ ਵੀ ਦੱਸਿਓ, ਤੇ ਹੋਰ ਸ਼ੋਸ਼ਣ ਕਿਹੋ ਜਿਹਾ ਸਾਹਮਣਾ ਕਰਨਾ ਪੈਂਦਾ ਸ਼ੋਸ਼ਣ ਦਾ ਆਮ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ, ਬੇਸ਼ੱਕ ਵਰਕਸ਼ਾਪ ਦੇ ਹੋਣ, ਬਾਕੀ ਡਰਾਈਵਰ ਜਾਂ ਕਹਿ ਲਈਏ ਕੰਡਕਟਰ ਹੋਣ। ਬਿਲਕੁਲ ਜੀ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਸਾਡੇ ਸਟਾਫ ਪੱਕਾ ਬਹੁਤ ਘੱਟ ਰਹਿ ਗਿਆ, ਕਿਉਂਕਿ 15-15 ਸਾਲ ਤੋਂ ਕੱਚੇ ਆ ਰਹੇ, ਕਿਉਂਕਿ ਇਹਨਾਂ ਨੇ ਸਟਾਫ ਪੱਕਾ ਭਰਤੀ ਨਹੀਂ ਕੀਤਾ। ਜਦੋਂ ਪੱਕਾ ਭਰਤੀ ਨਹੀਂ ਕੀਤਾ ਜਾਂ ਕਿ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਤੇ ਉਹ ਵਰਕਰ ਤਾਂ ਕੱਚੇ ਵਧਣੇ ਸੀਗੇ। ਹੁਣ ਜਿਹੜੀ ਨਵੀਂ ਭਰਤੀ ਕਰ ਰਹੀ ਹੈ, ਸ਼ੋਸ਼ਣ ਕਰ ਰਹੇ ਵਰਕਰਾਂ ਦਾ। 10-10 ਹਜ਼ਾਰ ਰੁਪਏ, 10 ਹਜ਼ਾਰ ਰੁਪਏ ਤੇ ਕਿਹਦਾ ਗੁਜ਼ਾਰਾ ਹੋ ਰਿਹਾ? 10-12 ਹਜ਼ਾਰ ਤੇ ਗੁਜ਼ਾਰਾ ਹੁੰਦਾ? 50 ਤੋਂ 60 ਸਵਾਰੀਆਂ ਲੈ ਕੇ ਜਾਣੀਆਂ ਇੱਕ ਡਰਾਈਵਰ ਨੇ, 12 ਹਜ਼ਾਰ ਉਹਦੇ ਮਨ ਦੇ ਉੱਪਰ ਕਿੰਨੀ ਬੋਝ, ਕਿੰਨੀ ਟੈਨਸ਼ਨ ਰਹਿਣੀ ਆ। ਉਹਨੇ ਘਰ ਦਾ ਗੁਜ਼ਾਰਾ, ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ, ਉਹ ਦੱਸੋ 10-12 ਹਜ਼ਾਰ ਰੁਪਏ 'ਚ ਕਿੰਨਾ ਗੁਜ਼ਾਰਾ ਕਰੂਗਾ? ਇਹ ਸ਼ੋਸ਼ਣ ਨਹੀਂ ਹੋ ਰਿਹਾ ਸਾਡਾ, ਕੀ ਹੋ ਰਿਹਾ ਹੈ? ਇਹ ਚੀਜ਼ ਹੈ ਬਿਲਕੁਲ ਜੀ। ਤੇ ਅੰਦਰ ਕਿਹੋ ਜਿਹਾ ਹੁੰਦਾ? ਉਹ ਤਾਂ ਚਲੋ ਫੀਲਡ 'ਚ ਨੇ, ਰੋਡਾਂ ਤੇ ਭੱਜ ਰਹੇ ਨੇ, ਪਰ ਅੰਦਰ ਡੀਪੂ ਦੇ, ਵਰਕਸ਼ਾਪ ਦੇ ਕਿਹੋ ਜਿਹਾ ਸਾਹਮਣਾ ਕਰਨਾ ਵਰਕਸ਼ਾਪ ਦੇ ਇੰਨੇ ਕੁ ਹਾਲਾਤ ਮਾੜੇ ਹੋ ਗਏ, ਤਕਰੀਬਨ ਹੀ ਸਾਰੇ ਡੀਪੂਆਂ ਦਾ ਸਰਵਾ ਕਰਕੇ ਦੇਖ ਲਓ, 15, 18, 20 ਬੱਸਾਂ ਖੜੀਆਂ, ਨਾ ਸਪੇਅਰ ਪਾਰਟ ਆ ਰਿਹਾ, ਨਾ ਕੰਮ ਹੋ ਰਿਹਾ, ਨਾ ਸਮਾਨ ਆ ਰਿਹਾ। ਪਿੱਛੇ ਲਈ ਸਰਕਾਰ ਨੇ ਬੱਸਾਂ ਪਾ ਲਈਆਂ, ਉਹ ਹਾਥੀ ਬੰਨ੍ਹ ਕੇ ਬੈਠ ਗਏ। ਉਹ ਜਿਸ ਵੀ ਕਿਸੇ ਗੱਡੀ ਦਾ ਕੰਮ ਨਿਕਲਦਾ, ਉਹ ਘੱਟੋ ਘੱਟ ਲੱਖਾਂ ਰੁਪਈਆਂ 'ਚ ਕੰਮ ਨਿਕਲਦਾ ਵਾ। ਸਰਕਾਰ ਨੇ ਵਾਹਵਾ ਖੱਟ ਲਈ, ਬੱਸਾਂ ਪਾਤੀਆਂ। ਇਹ ਨਹੀਂ ਦੇਖਿਆ ਵੀ ਇਹ ਬੱਸਾਂ ਚੱਲਣ ਯੋਗ ਹੀ ਨਹੀਂ ਹੈਗੀਆਂ। ਹੁਣ ਤੁਹਾਡੇ ਸਾਹਮਣੇ ਨਵੀਆਂ ਬੱਸਾਂ ਸਾਡੇ ਡਿਪੂਆਂ ਦੇ ਵਿੱਚ ਖੜੀਆਂ ਨੇ। ਚੱਲਣ ਯੋਗ ਕਿਉਂ ਨਹੀਂ? ਉਹਨਾਂ ਦੇ ਕੋਈ ਸਪੇਅਰ ਪਾਰਟ ਮਹਿੰਗੇ ਨੇ ਜਾਂ ਫਿਰ ਉਹ ਠੀਕ ਨਾ ਹੋਣ ਯੋਗ ਨੇ? ਗੱਲ ਕੀ ਹੈ ਉਹਨਾਂ ਦੇ ਵਿੱਚ? ਕੀ ਘੁਣਤਰ ਕੀ ਹੈ? ਬੱਸਾਂ ਨਵੀਆਂ ਪਾਈਆਂ, ਉਹਨਾਂ ਦੇ ਵਿੱਚ ਸਿਸਟਮ ਹੀ ਇਦਾਂ ਦੇ ਲਾਗੇ, ਸੈਂਸਰ ਲੱਗੇ ਇਦਾਂ ਦੇ, ਜਿਹੜਾ ਵੀ ਇੱਕ ਸੈਂਸਰ ਖਰਾਬ ਹੋ ਗਿਆ, ਲੱਖ ਰੁਪਏ ਦਾ ਸੈਂਸਰ ਆ। ਜਦੋਂ ਗੱਡੀ ਖੜ ਜਾਂਦੀ ਉਹ ਸੈਂਸਰ ਹੀ ਨਹੀਂ ਪੈਂਦੇਗੇ। ਫਿਰ ਤੁਸੀਂ ਜਦੋਂ ਅਪੀਲ ਕਰਦੇ ਹੋ ਅੱਗੇ ਪੈਸਿਆਂ ਲਈ, ਤੁਸੀਂ ਪਾਉਂਦੇ ਹੋਵੋਗੇ ਬੇਨਤੀ ਜਾਂ ਸਪੇਅਰ ਪਾਰਟ ਲਈ ਬੇਨਤੀ ਪਾਉਂਦੇ ਹੋ, ਤਾਂ ਕੀ ਸੁਣਨ ਨੂੰ ਕੀ ਮਿਲਦਾ ਅੱਗੇ? ਬਿਲਕੁਲ ਜੀ, ਅਸੀਂ ਵਾਰ-ਵਾਰ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਵੀ ਸਾਨੂੰ ਪੈਸਾ ਦਿੱਤਾ ਜਾਵੇ। ਜੇ ਕਿ ਫ੍ਰੀ ਸਫ਼ਰ ਸਹੂਲਤ ਬੀਬੀਆਂ ਦਾ ਵਾ, ਉਹਨਾਂ ਦੇ ਵਿੱਚੋਂ ਸਾਨੂੰ ਪੈਸਾ ਦਿੱਤਾ ਜਾਵੇ, ਜਿਹੜੀਆਂ ਬੱਸਾਂ ਸਾਡੀਆਂ ਖੜੀਆਂ ਚੱਲਣ ਯੋਗ ਹੋਣ। ਜਿਹੜੀ ਆਮ ਪਬਲਿਕ ਖਰਾਬ ਹੁੰਦੀ, ਖੱਜਲ ਖਵਾਰ ਬੱਸ ਅੱਡਿਆਂ ਤੇ, ਇਹ ਨਾ ਹੋਵੇ। ਪਰ ਸਰਕਾਰ ਤੋਂ ਵਾਰ-ਵਾਰ ਮੰਗ ਕਰਦੇ ਹਾਂ, ਪਰ ਸਰਕਾਰ ਕਹਿੰਦੀ ਸਾਡੇ ਕੋਲ ਸਰਕਾਰ ਸਾਨੂੰ ਪੈਸਾ ਨਹੀਂ ਦੇ ਰਹੀ। ਸਰਕਾਰ ਪੈਸਾ ਦਊਗੀ ਤੇ ਮਹਿਕਮੇ ਦੇ ਵਿੱਚ ਪੈਸਾ ਆਊਗਾ ਤੇ ਸਪੇਅਰ ਪਾਰਟ ਮਿਲੂਗਾ। ਠੀਕ ਹੈ। ਤੇ ਹੁਣ ਇਹ ਸਰਕਾਰ ਦੇ ਰੋਲ ਨੂੰ ਕਿਵੇਂ ਵੇਖਦੇ ਹੋ? ਖਾਸ ਤੌਰ ਤੇ ਇਹ ਸਰਕਾਰ ਤਾਂ ਇਹ ਕਹਿ ਕੇ ਆਈ ਸੀ ਵੀ ਆਪਾਂ ਕੱਚੇ ਕਾਮਿਆਂ ਵਾਲਾ ਕੰਮ ਸਿਸਟਮ ਖਤਮ ਕਰ ਦੇਣਾ, ਠੇਕੇਦਾਰੀ ਸਿਸਟਮ ਖਤਮ ਕਰ ਦੇਣਾ, ਮੁਲਾਜ਼ਮ ਵਰਗ ਹੋਵੇ, ਕਾਰੋਬਾਰੀ ਵਰਗ ਹੋਵੇ, ਉਹਨਾਂ ਨੂੰ ਖੁਸ਼ਹਾਲ ਰੱਖਣਾ, ਖੁਸ਼ ਰੱਖਣਾ, ਚੁੱਲ੍ਹਿਆਂ ਦੇ ਵਿੱਚ ਅੱਗ ਬਲਦੀ ਕਰਾਂਗੇ। ਉਹ ਸਾਰੀਆਂ ਗੱਲਾਂ ਨੂੰ ਅੱਜ 3 ਸਾਲ ਬਾਅਦ ਜਦੋਂ ਆਪਾਂ ਖੜੇ ਦੇਖਦੇ ਹਾਂ, ਨੋ ਡਾਊਟ ਆਪਾਂ ਪਿਛਲੀਆਂ ਸਰਕਾਰਾਂ ਨੂੰ ਵੀ ਇਹਦੇ ਵਿੱਚ ਆਜ਼ਾਦ ਨਹੀਂ ਕਰ ਦਿੰਦੇ ਕਿ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ, ਸਾਰੀਆਂ ਸਰਕਾਰਾਂ ਨੇ ਕੀਤਾ, ਪਰ ਇਹਨਾਂ ਦੇ ਰੋਲ ਨੂੰ ਕਿਵੇਂ ਵੇਖਦੇ ਹੋ ਜਿਨ੍ਹਾਂ ਤੋਂ ਉਮੀਦ ਨਾਲੋਂ ਜ਼ਿਆਦਾ ਆਸ ਸੀ ਲੋਕਾਂ ਨੂੰ? ਬਿਲਕੁਲ ਜੀ, ਸਰਕਾਰ ਦਾ ਰੋਲ ਦੇਖਣ ਹੀ ਰਹੇ ਆਪਾਂ। ਸਰਕਾਰ ਬਿਲਕੁਲ ਇਸ ਟਾਈਮ ਤੇ ਫੇਲੀਅਰ ਹੋ ਚੁੱਕੀ ਆ। ਤੁਸੀਂ ਦੇਖ ਰਹੇ ਹੋ ਰੋਜ਼ ਦੀ ਰੋਜ਼ ਮਰਡਰ ਹੋ ਰਿਹਾ, ਰੋਜ਼ ਦੀ ਰੋਜ਼। ਜਿਹੜੀ ਗੱਲ ਤੁਸੀਂ ਚੁੱਲ੍ਹਿਆਂ ਦੀ ਅੱਗ ਬਾਲਣ ਵਾਲੀ ਕਰਦੇ ਹੋ, ਅੱਗ ਬੁਝ ਰਹੀ ਆ। ਅੱਜ ਫੇਰ ਦੇਖੋ, ਕੱਲ ਵੀ ਹਬੋਰ ਦੇ ਵਿੱਚ ਇੱਕ ਵਪਾਰੀ ਨੂੰ ਗੋਲੀਆਂ ਮਾਰ ਕੇ ਸ਼ਰੇਆਮ ਮਾਰਿਆ। ਕੱਲ ਫੇਰ ਇੱਕ ਕਾਂਡ ਹੋਇਆ। ਦਿਨ ਪ ਦਿਨ ਰੋਜ਼ ਦੀ ਰੋਜ਼ ਗੋਲੀ ਚੱਲਣ ਡਈ। ਪਰ ਪਹਿਲੀਆਂ ਸਰਕਾਰਾਂ ਵੇਲੇ ਇਹ ਕੰਮ ਨਹੀਂ ਸੀ ਹੁੰਦਾ ਵੀ ਰੋਜ਼ ਦੀ ਰੋਜ਼ ਏਡੇ ਮਰਡਰ ਹੁੰਦੇ। ਪਰ ਇਹ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਆ। ਇਹਨਾਂ ਲੋਕਾਂ ਦੇ ਚੁੱਲ੍ਹਿਆਂ ਦੇ ਵਿੱਚ ਅੱਗ ਬਾਲਣੀ ਤੇ ਕੀ ਇਹ ਉਲਟੀ ਬੁਝਾ ਰਹੇ ਆ। ਸਰਕਾਰ ਇਸ ਟਾਈਮ ਤੇ ਬਿਲਕੁਲ ਫੇਲੀਅਰ ਹੋ ਰਹੀ ਆ। ਹਰੇਕ ਮੁਲਾਜ਼ਮ ਨੂੰ ਕੁਝ ਦੇ ਨਹੀਂ ਰਿਹਾ। ਹਰੇਕ ਮਹਿਕਮੇ ਦੇ ਵਿੱਚ ਠੇਕੇਦਾਰ ਵਾੜ ਕੇ ਉਹਨਾਂ ਨੂੰ ਮਹਿਕਮੇ ਦਾ ਨਾਸ਼ ਕਰਨ ਡਿਆ। ਅਫਸਰਸ਼ਾਹੀ ਰਲੀ ਆ।
ਠੇਕੇਦਾਰ ਨਾਲ ਮਿਲ ਕੇ ਲੁੱਟ ਕਰਨ ਡਿਆ, ਕਿਉਂਕਿ ਸਾਡੇ ਦੇਖਣ ਨੂੰ ਮਿਲਿਆ ਸਾਡੇ ਨਾਲ ਸ਼ਰੇਆਮ ਹੋ ਰਹੀ ਹੈ ਲੁੱਟ। ਅੱਛਾ ਜੀ। ਸਾਡਾ ਠੇਕੇਦਾਰ 9-9 10-10 ਕਰੋੜ ਰੁਪਈਆ ਖਾ ਕੇ ਭੱਜ ਗਿਆ ਵਰਕਰਾਂ ਦਾ। ਤੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਖੁੱਲਦੀ ਤੁਹਾਨੂੰ? ਬਿਲਕੁਲ ਜੀ, ਕੋਈ ਕਾਰਵਾਈ ਨਹੀਂ ਹੋ ਰਹੀ। ਅਸੀਂ 17 ਸੈਕਟਰ ਦੇ ਵਿੱਚ ਵੀ ਪਰਚਾ ਦਰਜ ਕਰਾਇਆ, ਵਿਜੀਲੈਂਸ ਨੂੰ ਕੰਪਲੇਂਟਾਂ ਦਿੱਤੀਆਂ, 26 ਸੈਕਟਰ 'ਚ ਪਰਚੇ ਦਰਜ ਕਰਾਏ ਆ, ਪਰ ਅਜੇ ਤੱਕ ਸਰਕਾਰ ਨੇ ਕੋਈ ਸੁਣਵਾਈ ਨਹੀਂ ਕੀਤੀ ਉਹਨਾਂ ਦੀ। ਨਾ ਕੋਈ ਪਰਚਾ ਦਰਜ ਕੀਤਾ, ਨਾ ਕੋਈ ਮਹਿਕਮੇ ਨੂੰ ਪੁੱਛਗਿੱਛ ਕੀਤੀ ਆ, ਤੇ ਨਾ ਠੇਕੇਦਾਰ ਨੂੰ ਪੁੱਛਗਿੱਛ ਕੀਤੀ ਆ। ਉਹੀ ਠੇਕੇਦਾਰ ਆ ਦੁਬਾਰਾ ਆਪਣੀ ਕੰਪਨੀ ਦਾ ਨਾਂ ਚੇਂਜ ਕਰਕੇ ਨਵਾਂ ਲੈ ਆਉਂਦਾ। ਅੱਛਾ ਜੀ, ਇੱਕ ਵਾਰੀ ਲੁੱਟ ਲਿਆ, ਦੂਜੀ ਵਾਰੀ ਫੇਰ ਲੁੱਟਣ ਲਈ ਹੋਰ ਢੰਗ ਨਾਲ ਹੋਰ ਢੰਗ ਨਾਲ ਆ ਜਾਂਦੇ। ਉਸੇ ਕੰਪਨੀ ਉਹੀ ਹੁੰਦੀ, ਸਭ ਕੁਝ ਉਹੀ ਹੁੰਦਾ ਤਾਮਝਾਮ, ਬਸ ਉਹਦਾ ਕੰਪਨੀ ਦਾ ਨਾਮ ਚੇਂਜ ਕਰਕੇ ਉਹੀ ਲੁਟੇਰੇ ਫੇਰ ਆ ਜਾਂਦੇ ਆ ਲੁੱਟਣ ਵਾਸਤੇ। ਬਿਲਕੁਲ ਜੀ। ਸੋ ਇਹ ਸਾਰੇ ਦੇ ਵਿੱਚ ਜਦੋਂ ਭਗਵੰਤ ਮਾਨ ਸਾਹਿਬ ਸਟੇਜਾਂ ਤੋਂ ਕਹਿੰਦੇ ਨੇ ਕਿ ਅਸੀਂ 50-52 ਹਜ਼ਾਰ ਤੋਂ ਵੱਧ ਨੌਕਰੀਆਂ ਵੰਡ ਚੁੱਕੇ ਹਾਂ, ਅਸੀਂ ਰਜਵਾਹਿਆਂ ਦੇ ਵਿੱਚ ਪਾਣੀ ਕਿਤੇ ਦੀ ਕਿਤੇ ਡੈਮਾਂ ਦੇ ਵਿੱਚ ਪਹੁੰਚਾ ਦਿੱਤਾ ਹੈ, ਲੋਕਾਂ ਦੀਆਂ ਕੱਸੀਆਂ ਤੱਕ, ਇਹ ਸਾਰੀਆਂ ਗੱਲਾਂ ਫਿਰ ਜੁਮਲਾ ਹੀ ਲੱਗਦਾ? ਬਿਲਕੁਲ ਜੀ, ਜੁਮਲਾ ਹੀ ਲੱਗਦਾ। ਤੁਹਾਡੇ ਸਾਹਮਣੇ ਆ, ਵੱਡੇ ਵੱਡੇ ਬੋਰਡ ਲਾਤੇ ਸਰਕਾਰ ਨੇ ਵੀ ਇੰਨੀਆਂ ਨੌਕਰੀਆਂ ਦਿੱਤੀਆਂ। 52,000 ਤੋਂ 52,000 ਨੌਕਰੀਆਂ ਦਿੱਤੀਆਂ ਕਿਹੜੀਆਂ 10-10,000 ਰੁਪਈਆ ਠੇਕੇਦਾਰ ਵਾਲੀਆਂ। 10-10,000 ਰੁਪਏ ਸਾਡੇ ਡੀਪੂ ਦੇ ਵਿੱਚ ਲਗਭਗ 15 ਤੋਂ 20 ਡਰਾਈਵਰ ਆਏ ਨਵੇਂ, ਜਿਹਦੇ ਵਿੱਚੋਂ 10 ਡਰਾਈਵਰ ਛੱਡ ਕੇ ਭੱਜ ਗਏ। 2-2 4-4 ਦਿਨ ਲਾ ਕੇ ਜੁਆਇਨ ਕਰਕੇ ਉਹਨਾਂ ਨੂੰ ਪਤਾ ਲੱਗਾ ਸਾਨੂੰ 10,000 ਰੁਪਈਆ ਤਨਖਾਹ ਮਿਲਣੀ ਹੈ। ਉਹ ਕਹਿੰਦੇ ਬਾਹਰ ਅਸੀਂ ਟਰੱਕ ਟਰਾਲੇ ਚਲਾਉਣੇ, ਉੱਥੇ ਸਾਨੂੰ 20,000 ਰੁਪਈਆ ਬਣਦਾ, 25,000 ਅਸੀਂ 10,000 ਰੁਪਈਏ ਤੇ ਕਿਉਂ ਆਉਣਾ ਕੰਮ ਕਰਨਾ ਵਾ। ਸਾਡੇ ਡੀਪੂ ਦੇ ਵਿੱਚ ਖੁਦ ਸ਼ਰੇਆਮ ਡਰਾਈਵਰ ਭੱਜ ਕੇ 10। ਤੇ ਉਹਨਾਂ ਦਾ ਬਾਕੀ ਫੰਡ ਵਗੈਰਾ ਵੀ ਨਹੀਂ ਕੋਈ ਕੱਟਿਆ ਜਾਣਾ, ਜਾਂ ਤਾਂ ਐ ਹੋਵੇ ਨਾ ਵੀ ਫੰਡ ਕੱਟਿਆ ਜਾ ਰਿਹਾ ਤਾਂ ਘੱਟ ਮਿਲ ਰਹੀ ਹੈ, ਉਹਨਾਂ ਨੂੰ ਕੋਈ ਸੋਸ਼ਲ ਸਿਕਿਉਰਿਟੀ ਨਹੀਂ ਹੈ। ਬਿਲਕੁਲ ਜੀ, ਉਹੀ ਤੁਹਾਡੇ ਨਾਲ ਗੱਲ ਕਰ ਲਿਆ। ਜਿਹੜੇ ਸਾਡੇ ਵਰਕਰ ਇੱਥੇ ਕੰਮ ਵੀ ਕਰ ਰਹੇ, ਉਹਨਾਂ ਦਾ ESI EPF ਵੀ ਠੇਕੇਦਾਰ ਖਾ ਚੁੱਕਾ ਵਾ, ਉਹਨਾਂ ਦੇ ਖਾਤਿਆਂ 'ਚ ਜਮ੍ਹਾਂ ਨਹੀਂ ਕਰਾਇਆ ਉਹਨਾਂ ਨੇ। ਉਹ ਵੀ ਲੁੱਟ ਬਹੁਤ ਤਗੜੀ ਕੀਤੀ, ਕਿਉਂਕਿ ਉਹਦੇ ਸਾਰੇ ਅੰਕੜੇ ਕੱਢ ਕੇ ਅਸੀਂ ਸਰਕਾਰ ਨੂੰ ਦੇ ਚੁੱਕੇ, ਮਹਿਕਮੇ ਨੂੰ ਦੇ ਚੁੱਕੇ ਆ ਵੀ ਆ ਇੱਥੇ ਸਾਡੀ ਲੁੱਟ ਹੋਈ ਆ, ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਤੇ। ਇਹ ਕਹਿੰਦੇ ਰਿਸ਼ਵਤ ਜਿਹੜੀ ਹੈ, ਇਹ ਲੁੱਟ ਜਿਹੜੀ ਹੈ, ਇਹਨੂੰ ਬੰਦ ਕਰਨ ਦਾ ਜਿਹੜਾ ਰਾਹ ਉਹ ਆਮ ਲੋਕਾਂ ਤੋਂ ਜਾਂਦਾ ਹੈ। ਤੁਸੀਂ ਆਮ ਲੋਕਾਂ ਦੀ ਭੂਮਿਕਾ ਕਿੱਦਾਂ ਦੇਖਦੇ ਹੋ? ਆਮ ਲੋਕਾਂ ਦਾ ਵਤੀਰਾ ਰੋਡਵੇਜ਼ ਦੇ ਪ੍ਰਤੀ ਸਾਰੇ ਜਾਣਦੇ ਨੇ ਕਿ ਖਟਾਰਾ ਬੱਸਾਂ ਕਿਹਾ ਜਾਂਦਾ ਹੈ, ਖਾਸ ਤੌਰ ਤੇ ਉਦੋਂ ਇਹਨਾਂ 'ਚ ਵਾਧਾ ਹੋਣਾ ਸ਼ੁਰੂ ਹੋਇਆ ਮੰਨਿਆ ਜਾਂਦਾ। ਤੁਸੀਂ ਜ਼ਿਆਦਾ ਦੱਸ ਸਕਦੇ ਹੋ, ਜਦੋਂ ਬੀਬੀਆਂ ਨੂੰ ਫ੍ਰੀ ਸਫ਼ਰ ਦੀ ਸਹੂਲਤ ਦਿੱਤੀ ਗਈ, ਉਸ ਤੋਂ ਬਾਅਦ ਥੋੜੀ ਜਿਹੀ ਭਰਮਾਰ ਹੋਣੀ ਸ਼ੁਰੂ ਹੋਈ, ਪਰ ਤੁਸੀਂ ਉਹਨੂੰ ਦੇਖਦੇ ਕਿਵੇਂ ਹੋ? ਕੀ ਉਹਨੇ ਆਮ ਲੋਕਾਂ ਦੀ ਪਰਸੈਪਸ਼ਨ ਬਦਲੀ ਇਹਨਾਂ ਬੱਸਾਂ ਨੂੰ ਲੈ ਕੇ? ਆਮ ਲੋਕ ਇਹਦੇ 'ਚ ਚੜ੍ਹਨਾ ਸ਼ੁਰੂ ਹੋਏ, ਕੋਈ ਆਮਦਨ 'ਚ ਵਾਧਾ ਹੋਇਆ? ਕਿਉਂਕਿ ਇਹ ਟੈਕਟਿਕ ਹੁੰਦੇ ਨੇ ਵੀ ਇੱਕ ਬੰਦਾ ਫ੍ਰੀ ਚੜਾ ਲਓ, ਨਾਲ ਜਿੰਨੇ ਹੋਰ ਚੜ੍ਹਨਗੇ ਉਹਨਾਂ ਦਾ ਕਿਰਾਇਆ ਲੈ ਲਾਂਗੇ। ਕੋਈ ਤਬਦੀਲੀ ਹੋਈ ਜਾਂ ਫਿਰ ਉਹੀ ਹਾਲ ਹੈ, ਆਮ ਲੋਕ ਉਦਾਂ ਹੀ ਸੋਚਦੇ ਨੇ ਵੀ ਇਹ ਖਟਾਰਾ ਬੱਸਾਂ ਨੇ? ਨਹੀਂ, ਜੇ ਵੇਖਿਆ ਜਾਵੇ ਕੋਈ ਖਾਸ ਫਾਇਦਾ ਨਹੀਂ ਹੋਇਆ ਮਹਿਕਮੇ ਨੂੰ ਇਹਦੇ ਵਿੱਚ, ਕਿਉਂਕਿ ਫ੍ਰੀ ਸਫ਼ਰ ਸਹੂਲਤ ਦੇਤੀ ਸਰਕਾਰ ਨੇ, ਪਰ ਸਰਕਾਰ ਨੇ ਫ੍ਰੀ ਸਫ਼ਰ ਸਹੂਲਤ ਦਿੱਤੀ, ਉਹਦਾ ਬਜਟ ਨਹੀਂ ਰੱਖਿਆ। ਬਜਟ ਰੱਖਦੀ ਤੇ ਸਰਕਾਰ ਦੇ ਮਹਿਕਮੇ ਨੂੰ ਫਾਇਦਾ ਹੁੰਦਾ, ਕੋਈ ਡਿਪੂਆਂ ਨੂੰ ਫਾਇਦਾ ਹੁੰਦਾ, ਬੱਸਾਂ ਨਵੀਆਂ ਪੈਂਦੀਆਂ, ਜਿਹੜੇ ਮੁਲਾਜ਼ਮਾਂ ਦੀ 15-15 20-20 ਦਿਨ ਤਨਖਾਹ ਲੇਟ ਆਉਂਦੀ ਆ, ਉਹ ਜਿਹੜਾ ਸਾਰਾ ਡਿਫੈਕਟ ਇੱਥੇ ਹੀ ਪੈ ਰਿਹਾ ਵਾ। ਜੇ ਸਰਕਾਰ ਨੇ ਸਹੂਲਤ ਦੇਣੀ ਸੀ, ਉਹਨਾਂ ਫੰਡ ਵੀ ਰੱਖਦੀ ਸਰਕਾਰ। ਇੱਕ ਤਰ੍ਹਾਂ ਦਾ ਉਹ ਤੁਹਾਡੇ ਸਿਰੋਂ ਫ੍ਰੀ ਸਫ਼ਰ ਕਰ ਰਹੇ ਨੇ ਲੋਕ। ਬਿਲਕੁਲ ਜੀ, ਬਿਲਕੁਲ ਫ੍ਰੀ ਸਫ਼ਰ ਕਰ ਰਹੇ। ਜੇ ਸਰਕਾਰ ਨੂੰ ਰੈਵਨਿਊ ਵੇਖੀਏ ਤੇ ਬਿਲਕੁਲ ਕੁਝ ਨਹੀਂ ਆ ਰਿਹਾ, ਕੋਈ ਏਡਾ ਫਾਇਦਾ ਨਹੀਂ ਹੋ ਰਿਹਾ। ਸਰਕਾਰ ਵੀ ਰੋਡਵੇਜ਼ ਨੂੰ ਪੇ ਨਹੀਂ ਕਰ ਰਹੀ ਉਹ ਜਿਹੜੇ ਕਰਨੇ ਹੁੰਦੇ ਨੇ। ਬਿਲਕੁਲ ਜੀ, ਨਹੀਂ ਕਰ ਰਹੀ। ਜੇ ਮੰਨ ਲਓ ਕਿ ਅਸੀਂ ਕਰੋੜ ਰੁਪਈਆ ਲੈਣਾ, ਜੇ 5-10 ਲੱਖ ਰੁਪਈਆ ਦੇਤਾ ਤਾਂ ਉਹਦੇ ਨਾਲ ਕੋਈ ਮਹਿਕਮਾ ਨਹੀਂ ਚੱਲ ਸਕਦਾ। ਉਹ ਤੁਹਾਨੂੰ ਪਤਾ ਹੀ ਹੁਣ ਤੁਹਾਡੇ ਸਾਹਮਣੇ ਟਾਇਰਾਂ ਖੁਣੋਂ ਬੱਸਾਂ ਖੜੀਆਂ, ਸਪੇਅਰ ਪਾਰਟ ਖੁਣੋਂ ਖੜੀਆਂ। ਕਿਉਂ ਖੜੀਆਂ? ਕਿਉਂਕਿ ਸਰਕਾਰ ਪੈਸਾ ਨਹੀਂ ਦੇ ਰਹੀ। ਖੜੀਆਂ ਕੰਡਮ ਹੋ ਰਹੀਆਂ ਨੇ, ਹੁਣ ਉਹਨਾਂ ਦੀ ਲਾਈਫ ਖਤਮ ਹੋ, ਖੜੀਆਂ ਕੰਡਮ ਹੋ ਰਹੀਆਂ, ਨਵੀਆਂ ਬੱਸਾਂ ਖੜੀਆਂ ਕੰਡਮ ਹੋ ਰਹੀਆਂ ਨੇ। 6-6 ਮਹੀਨਿਆਂ ਤੋਂ ਬੱਸਾਂ ਖੜੀਆਂ ਜੱਕਾਂ ਤੇ, ਬਹੁਤ ਬੁਰੇ ਹਾਲਾਤ। ਅੰਦਰ ਜਾ ਕੇ ਨਿਗਾਹ ਮਾਰ ਕੇ ਦੇਖ ਲਿਓ ਭਾਵੇਂ ਜੀ। ਸੋ ਇਹ ਹਾਲਾਤ ਨੇ ਧਰਾਤਲ ਦੇ ਉੱਪਰ। ਅੰਤ 'ਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਚਾਹੁੰਦਾ ਵੀ ਤੁਹਾਡਾ ਸੁਨੇਹਾ ਜ਼ਰੂਰ ਪਹੁੰਚ ਜਾਵੇ। ਆਪਾਂ ਜਿੰਨੀਆਂ ਗੱਲਾਂ ਕੀਤੀਆਂ ਨੇ ਉਹ ਇੱਕ ਸਮੱਸਿਆ ਹੈ, ਹੱਲ ਕੀ ਸੋਚਦੇ ਹੋ? ਹੱਲ ਦੇ ਬਾਰੇ ਜ਼ਰੂਰ। ਬਿਲਕੁਲ, ਅਸੀਂ ਸਰਕਾਰ ਨੂੰ ਵਾਰ-ਵਾਰ ਇਹੀ ਅਪੀਲ ਕਰਦੇ ਹਾਂ, ਜਿੰਨੇ ਸਾਡੇ ਕੱਚੇ ਮੁਲਾਜ਼ਮ ਉਹ ਸਾਰੇ ਪੱਕੇ ਕੀਤੇ ਜਾਣ। ਜਿਹੜੀ ਸਰਕਾਰ ਪਿੱਛੇ ਪਾਲਿਸੀ ਲੈ ਕੇ ਆਈ, ਆਊਟਸੋਰਸ ਵਾਲੇ ਬੰਦੇ ਕੰਟਰੈਕਟ ਦੇ ਕਰਾਂਗੇ, ਕੰਟਰੈਕਟ ਵਾਲੇ ਪੱਕੇ ਕਰਾਂਗੇ, ਉਹ ਪੱਕੇ ਕੀਤੇ ਜਾਣ। ਜੇ ਸਰਕਾਰ ਨੇ ਨਵੀਂ ਭਰਤੀ ਕਰਨੀ ਆ, ਪਰ ਉਹਨਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ, ਘੱਟ ਤਨਖਾਹ ਤੇ ਇਹਨਾਂ ਸਾਥੀਆਂ ਦਾ ਸ਼ੋਸ਼ਣ ਨਾ ਕੀਤਾ ਜਾਵੇ। ਇਹ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ। ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਚਾਨਣ ਸਿੰਘ ਜੀ, ਜਿਨ੍ਹਾਂ ਨੇ ਚਾਨਣਾ ਪਾਇਆ। ਬਹੁਤ ਬਖੂਬੀ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਕਿ ਸਮੱਸਿਆ ਕੀ ਹੈ, ਸਮੱਸਿਆ ਦਾ ਹੱਲ ਵੀ ਉਹਨਾਂ ਨੇ ਸੁਝਾਅ ਦੇ ਵਜੋਂ ਦਿੱਤਾ ਹੈ। ਸਾਰੀ ਗੱਲਬਾਤ ਦੇ ਵਿਚਾਰੇ ਬਾਬਤ ਆਪਣੇ ਵਿਚਾਰ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ। ਅੱਜ ਤੋਂ 20-25 ਸਾਲ ਪਹਿਲਾਂ ਚਲੇ, ਜਦੋਂ 2407 ਬੱਸਾਂ ਸਾਡੀਆਂ, ਜਦੋਂ ਸਾਡੇ 80% ਰੋਡ ਜਿਹੜੇ ਹਨ ਰੋਡਵੇਜ਼ ਦੇ ਉਹ ਚੱਲਦੇ ਸੀ, ਤੇ 20% ਪ੍ਰਾਈਵੇਟ ਸੀ। ਅੱਜ ਦੇ 80% ਜਿਹੜੀ ਆ ਉਹ ਪ੍ਰਾਈਵੇਟ ਹੋ ਗਈ ਆ, 20% ਰੋਡਵੇਜ਼ ਰਹਿ ਗਈ ਆ। ਠੀਕ ਹੈ, ਜਿਹੜੀ ਉਸ ਟਾਈਮ ਸਾਡੀ ਜੇ 2407 ਗੱਡੀ ਸੀ, ਅੱਜ ਦੇ ਸਮੇਂ 'ਚ 30-35 ਸਾਲ ਤੋਂ ਉੱਪਰ ਸਮਾਂ ਲੰਘ ਗਿਆ, ਤੇ ਉਸ ਸਮੇਂ ਤੋਂ ਲੈ ਕੇ ਅੱਜ ਦੀ ਸਮੇਂ ਦੇ ਹਿਸਾਬ ਨਾਲ ਕਰੀਏ, ਸਾਨੂੰ ਤਾਂ ਚਾਹੀਦੀ 14-15,000 ਬੱਸ। ਇਹ ਘਟੀ ਹੈ? ਇਹ ਘਟੀ ਗਈ ਆ। 2407 ਵਿੱਚੋਂ 16 ਤੋਂ ਰਹਿ ਗਈ ਆ। ਅੱਛਾ, 800 ਉੜ ਗਈ। 800 ਉੱਡ ਗਈ ਆ।
ਉਹ ਕਿੱਦਾਂ ਕੰਡਮ ਹੋ ਗਈਆਂ ਜਾਂ ਫਿਰ ਕੀ ਕੰਡਮ ਹੋ ਗਈਆਂ ਨਾ ਪਾਈਆਂ ਹੀ ਨਹੀਂ ਬੱਸਾਂ। ਅੱਛਾ ਦੁਬਾਰਾ ਨਹੀਂ ਪਾਈਆਂ। ਹਾਂ ਬੱਸਾਂ ਪਾਉਣਗੇ ਤੇ ਤਾਂ ਹੀ ਬੱਸਾਂ ਦੀ ਗਿਣਤੀ ਵਧੂਗੀ। ਅੱਛਾ ਜੀ। ਇਹ ਥੋੜਾ ਵੀ ਲਾਵੇ ਹੁਣ 500 ਗੰਡਮ ਹੋ ਗਈ ਤੁਹਾਡੀ ਡਿਪੂਆਂ ਵਿੱਚ ਸਾਰਿਆਂ 'ਚ ਤੇ 500 ਨਵੀਂ ਪਾ ਦਿਓ। ਹਾਂ ਪਿੱਛੇ ਜੇ ਜਦੋਂ ਰਾਜਾ ਵੜਿੰਗ ਸੀ ਉਹਨਾਂ ਨੇ ਬਾਡੀਆਂ ਬੁੱਡੀਆਂ ਬਣਵਾਈਆਂ, ਕਿੰਨੀਆਂ ਬੱਸਾਂ ਅਸਲ 'ਚ ਲੋਕਾਂ ਨੂੰ ਤਾਂ ਬਹੁਤ ਪ੍ਰਚਾਰਿਆ ਇਹਨਾਂ ਨੇ, ਪਰ ਕਿੰਨੀਆਂ ਪਾਈਆਂ ਕੋਲ? ਸਾਡੇ ਕੋਲ 500 ਗੱਡੀ ਆਈ ਸੀ, 542 ਗੱਡੀਆਂ ਅੱਛਾ ਆਈਆਂ ਤੇ ਉਹੀ ਗੱਡੀਆਂ ਚੱਲਦੀਆਂ ਪਈਆਂ। ਅੱਛਾ ਜੀ। ਲੌਂਗ ਰੂਟਾਂ ਦੇ ਉੱਤੇ ਉਹੀ ਗੱਡੀਆਂ ਚੱਲਦੀਆਂ। ਗੱਡੀਆਂ ਚੱਲ ਰਹੀਆਂ। ਹਾਂ ਬਾਕੀ ਪੁਰਾਣੀਆਂ ਦੋ ਇਸ ਤੋਂ ਪਿਛਲਾ ਮਾਡਲ ਜਿਹੜਾ ਹੈਗਾ ਉਹਦੇ ਲੌਂਗ ਰੂਟ ਤੇ ਚੱਲ ਹੀ ਨਹੀਂ ਸਕਦਾ। ਚੱਲ ਨਹੀਂ ਸਕਦਾ। ਨਾ ਸਪੇਅਰ ਪਾਰਟ ਮਿਲਣਾ, ਨਾ ਟਾਇਰ ਮਿਲਨੇ ਆ, ਨਾ ਕੋਈ ਕੱਪੜਾ ਆ, ਸੀਟਾਂ ਸਾਰੀਆਂ ਪਾਟੀਆਂ ਪਈਆਂ, ਕਿਹੜੀ ਸਵਾਰੀ ਬਹਿ ਜਾਊਗੀ? ਸੱਤਾਂ ਸਾਰੀਆਂ ਲੀਕ ਕਰਦੀਆਂ ਬੱਸਾਂ ਦੀਆਂ। ਵਰਕਸ਼ਾਪ ਦਾ ਸਟਾਫ ਹੀ ਨਹੀਂ ਤੇ ਹੋਰ ਮੇਨਟੇਨੈਂਸ ਕਿੱਥੋਂ ਇਹਦੇ ਕਰੇ? 'ਚ ਟਰੈਵਲ ਕਰਨ ਵਾਲੇ ਬੰਦੇ ਕਿੱਦਾਂ ਦੇ ਹੁੰਦੇ ਨੇ ਇਹ ਜ਼ਰੂਰ ਦੱਸੋ, ਕਿਉਂਕਿ ਪਤਾ ਉਹਨਾਂ ਨੂੰ ਵੀ ਹੈ ਪਰ ਉਹ ਗੌਲਦੇ ਨਹੀਂ। ਮੇਰੀ ਗੱਲ ਤੁਹਾਨੂੰ ਬਾਬੂ ਜੀ, ਇਹ ਤੁਹਾਡੇ ਚੈਨਲ ਨਾਲ ਅਸੀਂ ਦੱਸ ਦਿੰਦੇ ਆ ਕਿ ਪਬਲਿਕ ਦੇ ਵਿੱਚ ਬਹਿ ਕੇ ਜਦੋਂ ਸਫ਼ਰ ਕਰੀਏ ਨਾ, ਸਰਕਾਰੀ ਬੰਦਾ ਕਰਦਾ ਨਾ, ਉਹ ਗਾਲਾਂ ਗੱਡੀਆਂ ਮੋਟੀਆਂ ਕੱਢਦੇ, ਉਹ ਸੁਣ ਨਹੀਂ ਹੁੰਦੀਆਂ। ਇਹ ਮੰਤਰੀਆਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਜੀ ਜੀ ਸਹੀ ਗੱਲ। ਇਹਨਾਂ ਦੀ ਹਰ 5 ਸਾਲਾਂ ਬਾਅਦ 3 ਸਾਲ ਬਾਅਦ ਗੱਡੀ ਨਵੀਂ ਆ ਜਾਂਦੀ ਹੈ, ਕਾਰਾਂ ਨਵੀਆਂ ਲੈ ਲੈਂਦੇ, ਕਿੱਥੋਂ ਲੈ ਲੈਂਦੇ ਆ? ਇਹ ਟਰਾਂਸਪੋਰਟ ਦੇ ਮਹਿਕਮੇ ਦੇ ਖਰਚਾ ਪਾ ਕੇ ਲੈਂਦੇ ਆ। ਅੱਛਾ ਜੀ। ਤੁਹਾਨੂੰ ਵੀ ਪਤਾ ਵੀ ਮੰਤਰੀਆਂ ਦੀਆਂ ਗੱਡੀਆਂ ਕਿੰਨੀਆਂ ਹੁੰਦੀਆਂ। ਇੱਕ ਗੱਡੀ ਦੇ ਮਗਰ ਕਿੰਨੇ 100 ਗੱਡੀਆਂ ਦਾ ਕਾਫਲਾ ਨਾਲ ਚੱਲਿਆ। ਉਹ ਟਰਾਂਸਪੋਰਟ ਦੇ ਖਾਤੇ 'ਚ ਜਾਂਦੇ ਪੈਸੇ, ਇਹਨਾਂ ਦੇ ਘਰੋਂ ਥੋੜੀ ਜਿਹੇ ਹੋ ਜਾਂਦੇ ਆ। ਇਹ ਜਿਹੜੀ ਹੁਣ ਕਿਲੋਮੀਟਰ ਬਣਗੇ ਉਹ ਵੀ ਇਹਨਾਂ ਦੀ ਆਪਣੀਆਂ ਬੱਸਾਂ ਆ, ਆਪਣੇ ਬੰਦੇ ਆ, ਬਿਜ਼ਨਸਮੈਨ ਨੇ ਇਹਨਾਂ ਦੇ। ਆਪਣੇ ਬਿਜ਼ਨਸਮੈਨ ਹੈਗੇ ਆ। ਆਪਾਂ ਨੇ ਇਹਨੂੰ ਵਾਧਾ ਦੇਣਾ, ਸਰਕਾਰ ਭਾਵੇਂ ਖੂਹ ਖਾਤੇ 'ਚ ਪੈ ਜਾਏ। ਜਦ ਮਹਿਕਮੇ ਨਹੀਂ ਰਹਿਣਗੇ ਇਹ ਸਰਕਾਰ ਮੰਤਰੀ ਕਾਹਦੇ ਤੇ ਰਹਿਣਗੇ? ਸਹੀ ਗੱਲ ਹੈ। ਤੁਸੀਂ ਵਰਕਰ ਜਿਹੜੇ ਆ ਕੰਟਰੈਕਟ ਬੇਸ ਤੇ ਭਰਤੀ ਕਰਦੇ ਹੋ, ਜਨਰਲ ਮੈਨੇਜਰ ਵੀ ਕੰਟਰੈਕਟ ਬੇਸ ਤੇ ਭਰਤੀ ਕਰ ਲਓ। ਇਹ ਕਿਉਂ ਪੱਕੀਆਂ ਪੋਸਟਾਂ ਤੇ ਕੀਤੇ ਆ? ਲੇਖਾ ਜੋਖਾ ਰੱਖਣ ਵਾਲੇ ਸਾਰੇ ਪੱਕੀਆਂ ਪੋਸਟਾਂ, ਆਹੋ ਸਾਰੇ ਪੱਕੀਆਂ। ਜਿਨ੍ਹਾਂ ਨੇ ਮਿੱਟੀ ਨਾਲ ਮਿੱਟੀ ਹੋਣਾ, ਜਿਹਨਾਂ ਨੇ ਮਿੱਟੀ ਮਿੱਟਣਾ ਹੋਣਾ, ਜਿਹਨਾਂ ਕੰਮ ਕਰਨਾ, ਜਿਨ੍ਹਾਂ ਦੇ ਸਿਰ ਤੇ ਆ ਦਫ਼ਤਰ ਬੈਠੇ ਆ, ਉਹਨਾਂ ਦੀ ਬੁੱਕਦੀ ਕੋਈ ਨਹੀਂ, ਵੈਲਿਊ ਕੋਈ ਨਹੀਂ। ਅੱਛਾ ਇਹ ਦੱਸੋ ਵੀ ਮੁੱਲ ਪੈਂਦਾ ਜਦੋਂ ਇੱਥੇ ਧਰਨੇ ਲਾਉਨੇ ਹੋ ਕਿ ਬਸ ਧਰਨਾ ਲਾ ਕੇ ਕੰਮ ਨਿਬੜ ਜਾਂਦਾ ਹੈ? ਗੱਲ ਉੱਤੇ ਜਿੱਦਾਂ ਹੁੰਦੀਆਂ ਨਾ ਟੋਫੀਆਂ ਦੇ ਦਿੰਦੇ ਨਿਆਣਿਆਂ ਨੂੰ, ਰੋਂਦੇ ਬੱਚੇ ਨੂੰ, ਹਾਂ ਉਹ ਹੀ ਹਿਸਾਬ ਕਰਦੇ ਆ। ਇਹ ਪਤਿਆਪ ਤੂ ਕੇ ਮਿੱਠੀਆਂ ਟੋਫੀਆਂ ਦੇ ਕੇ ਤੇ ਚਲੋ ਕੋਈ ਨਹੀਂ ਤੁਹਾਡਾ ਕਰ ਦਿਆਂਗੇ। ਹਾਂ ਉਹਨੇ ਕੋਲ ਕੋਈ ਬੰਦਾ ਸੀਟ ਚੇਂਜ ਕਰ ਦਿਓ, ਦੂਸਰਾ ਬੰਦਾ ਆ ਜਾਊਗਾ। ਉਹ ਜਿਹੜਾ ਨਾ ਹੱਥ ਟੋਕਾ ਉੱਥੇ ਹੀ ਆ, ਕੋਈ ਵਾਦਾ ਨਹੀਂ ਹੈਗਾ ਇਹਨਾਂ ਦਾ। ਕਹਿਣਾ ਮੋੜਦਾ ਨਹੀਂ ਤੇ ਡੱਕਾ ਤੋੜਨਾ ਨਹੀਂ ਹੈਗਾ। ਉਹ ਸਾਹਿਬ ਹੈ, ਸ਼ੁਕਰੀਆ ਜੀ। ਇਹ ਕਮੇਡੀਅਨ ਸਰਕਾਰ ਹੈ, ਇਹਨਾਂ ਨੂੰ ਕੀ ਪਤਾ ਵੀ ਮਹਿਕਮੇ ਕਿੱਦਾਂ ਚੱਲਦੇ ਆ। ਇਹ ਥੋੜਾ ਵੀ ਹਾਂ ਕਮੇਡੀ ਹੋ ਰਹੀ ਆ। ਜੋ ਦਿੱਲੀ ਤੋਂ ਕੇਜਰੀਵਾਲ ਜਾਂ ਬੀਜੇਪੀ ਵਾਲੇ ਸਾਰਾ ਕਰਦੇ ਆ ਉਹੀ ਹੁੰਦਾ। ਆਈਐਸ ਅਫਸਰ ਜਿਹੜੇ ਸਾਰੇ ਪੰਜਾਬ ਦਾ ਤਾਂ ਕੋਈ ਨਹੀਂ ਹੈਗਾ ਇੱਥੇ, ਸਾਰੇ ਬਾਹਰੋਂ ਆਏ ਆ, ਠੀਕ ਆ। ਪੀਸੀਐਸ ਅਫਸਰ ਜਿਹੜੇ ਇਹਨਾਂ ਨੇ ਖੁੱਡੇ ਲੈਣ ਲਾਏ ਆ, ਉਹ ਮਹਿਕਮੇ ਦੇ ਵਿੱਚ ਲਾਉਂਦੇ ਨੇ, ਉਹ ਕਹਿੰਦੇ ਖੁੱਡੇ ਲੈਣ ਲਾਏ ਆ ਤੇ ਤੁਸੀਂ ਮਹਿਕਮੇ ਦੀ ਗੱਲ ਨਾ ਕਰੋ। ਐਜੂਕੇਸ਼ਨ ਮਹਿਕਮਾ ਵੀ ਇਹਨਾਂ ਦਾ 99% ਪ੍ਰਾਈਵੇਟ ਹੈ ਹਲੇ। ਸਾਰੀਆਂ ਕਿੰਨੀਆਂ ਯੂਨੀਵਰਸਿਟੀ ਸਾਰੀਆਂ ਪ੍ਰਾਈਵੇਟ ਆ। ਸਰਕਾਰੀ ਯੂਨੀਵਰਸਿਟੀ ਕਿੰਨੇ ਕੁ ਬੱਚੇ ਜਾ ਰਹੇ ਆ ਤੁਹਾਡੇ? ਬੱਚਿਆਂ ਨੂੰ ਸਕਾਲਰਸ਼ਿਪਾਂ ਨਹੀਂ ਮਿਲਦੀਆਂ, ਮੁੜ ਕੇ ਆ ਮਾਤੜ ਬੰਦੇ ਨਿਆਣਿਆਂ ਨੇ ਇਹਨਾਂ ਦੇ ਮੰਤਰੀ ਖਾ ਗਏ ਉਹਦੇ ਸਕਾਲਰਸ਼ਿਪ ਜੀ। ਸੋ ਇਹ ਸਾਡੀ ਗੱਲਬਾਤ ਹੈ, ਤੁਸੀਂ ਸੁਣੀ ਹੈ। ਤੁਹਾਡਾ ਸ਼ੁਭ ਨਾਮ ਜੀ? ਮੇਰਾ ਨਾਮ ਜੰਗ ਬਹਾਦਰ, ਕਾਨੂੰਨੀ ਸਲਾਹਕਾਰ ਐਸਸੀਬੀਸੀ ਯੂਨੀਅਨ। ਕਾਨੂੰਨੀ ਸਲਾਹਕਾਰ ਜੰਗ ਬਹਾਦਰ ਜੀ ਸਾਡੇ ਨਾਲ ਸੀ। ਸੋ ਇਹਨਾਂ ਨੇ ਚਾਨਣਾ ਪਾਇਆ। ਤੁਸੀਂ ਗੱਲਬਾਤ ਸਾਰੀ ਸੁਣੀ, ਕਿਵੇਂ ਲੱਗੀ ਗੱਲਬਾਤ? ਵਿਚਾਰਾਂ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ।